सारे 2015 ਤੋਂ ਅਸੀਂ ਸਟਾਰਟ ਕੀਤਾ ਸੀ ਪਹਿਲਾਂ ਅਸੀਂ ਵੈਬ ਚੈਨਲ ਸਟਾਰਟ ਕੀਤਾ ਸੌਰੀ ਫੇਸਬੁੱਕ ਤੇ ਉਸ ਤੋਂ ਬਾਅਦ ਅਸੀਂ ਇਹਨੂੰ YouTube ਤੇ ਲੈ ਕੇ ਆਏ ਜਦੋਂ ਪਾਕਿਸਤਾਨ ਪਹਿਲਾਂ ਬੈਨ ਸੀ YouTube ਫਿਰ YouTube ਓਪਨ ਹੋਇਆ ਬਹੁਤ ਸਾਰੀਆਂ ਕਹਾਣੀਆਂ ਬਹੁਤ ਸਾਰੀਆਂ ਗੱਲਾਂ ਜਿਵੇਂ ਤੁਸੀਂ ਸਾਰਿਆਂ ਸੁਣੀਆਂ ਕਿ ਨਵੀਂ ਸੁਣੀਆਂ ਸਨ ਆਪਣੇ ਵੱਡੇ ਬਜ਼ੁਰਗਾਂ ਤੋਂ ਕਿ ਕਿਸ ਤਰ੍ਹਾਂ ਸਾਡੇ ਲੋਕ ਸਾਡੇ ਸਰਾਊਂਡਿੰਗ ਜਿਹੜੇ ਸਾਡੇ ਬਜ਼ੁਰਗ ਨੇ ਜਿਵੇਂ ਦਾਦਾ ਜੀ ਦੱਸਦੇ ਹੁੰਦੇ ਸਨ ਕਿ ਨਾਲ ਦੇ ਪਿੰਡਾਂ 'ਚ ਰਹਿੰਦੇ ਸੀ ਅਸੀਂ ਉੱਥੋਂ ਉੱਠ ਕੇ ਐਸਾ ਕਿਸ ਤਰ੍ਹਾਂ ਆਏ ਸਾਨੂੰ ਕੀ ਹਾਲਾਤ ਸਨ ਸੋ ਕੁਝ ਗੱਲਾਂ ਜ਼ਿਹਨ ਦੇ ਦਿਮਾਗ ਦੇ ਵਿੱਚ ਸਨ ਵੀ ਬਜ਼ੁਰਗ ਆਉਂਦੇ ਨੇ ਵੀ ਇਹ ਸਾਡੇ ਸਰਾਊਂਡਿੰਗ ਲੋਕ ਨੇ ਜਿਹੜੇ ਉਹ ਫਲਾਣਾ ਸੀ ਉਹ ਹਿੰਦੂ ਸਾਡਾ ਇੱਕ ਮੁਨਸ਼ੀ ਹੁੰਦਾ ਸੀ ਉਹ ਬੜੇ ਅੱਛੇ ਉਹਨਾਂ ਨਾਲ ਤਾਲੁਕਾਤ ਸੀ ਆਉਂਦੇ ਅਸੀਂ ਪਿੰਡ ਸਾਡੇ ਆਉਂਦੇ ਸਨ ਅਸੀਂ ਉਹਨਾਂ ਕੋਲ ਜਾਂਦੇ ਸਨ ਉਹਨਾਂ ਨਾਲ ਬੜਾ ਲੈਣ ਦੇਣ ਦੀ ਹਿਸਾਬ ਕਿਤਾਬ ਸੀ ਸੋ ਦੂਜੇ ਪਾਸੇ ਜਦੋਂ ਮੈਂ ਵੇਖਦਾ ਨਾ ਰੀਲ ਦੂਜੇ ਪਾਸੇ ਚੱਲਦੀ ਨਾ ਜਿਵੇਂ ਕੇਸਟ ਦੋ ਪਾਸੇ ਚੱਲਦੀ ਹੈ ਉਹ ਪਹਿਲਾਂ 12 ਗਾਣੇ ਆਉਂਦੇ ਇੱਕ ਪਾਸੇ 12 ਦੂਜੇ ਪਾਸੇ ਉਧਰ ਵਾਲੇ ਕੇਸਟ ਆਉਂਦੇ ਵੀ ਮੁਸਲਮਾਨ ਵਾਲੇ ਆ ਇੱਧਰ ਵਾਲੇ ਆਉਂਦੇ ਆ ਵੀ ਹਿੰਦੂ ਵਾਲੇ ਆ ਸੋ ਉਹ ਮੈਂ ਕੇਸਟ ਦੋਵਾਂ ਪਾਸੇ ਸੁਣਨ ਦੀ ਕੋਸ਼ਿਸ਼ ਕੀਤੀ ਵੀ ਉਧਰਲੇ ਬਜ਼ੁਰਗਾਂ ਨੂੰ ਇੱਧਰਲੇ ਬਜ਼ੁਰਗਾਂ ਨੂੰ ਵੀ ਮੇਰੇ ਬਜ਼ੁਰਗ ਆਉਂਦੇ ਵੀ ਉਹਨਾਂ ਨਾਲ ਦੋਸਤੀਆਂ ਸੀ ਯਾਰੀ ਸੀ ਪਿਆਰ ਸੀ ਮੈਂ ਦੱਸ ਵੀ ਯਾਰ ਮੀਡੀਆ ਜਾਂ ਸਾਡੀ ਤਾਰੀਖ ਸਾਨੂੰ ਕੁਝ ਹੋਰ ਦੱਸਦੀ ਹੈ ਵੀ ਇਹ ਚੱਕਰ ਕੀ ਹੈ ਸੋ ਪਾਰਟੀਸ਼ਨ ਵਿਕਟਮ ਸਨ ਮੈਂ ਵਿਕਟਮ ਉਹਨਾਂ ਨੂੰ ਕਹਿੰਦਾ ਉਹਨਾਂ ਬਜ਼ੁਰਗਾਂ ਨੂੰ ਮਿਲਿਆ ਕੋਈ 1500 ਤੋਂ ਵੱਧ ਬਜ਼ੁਰਗਾਂ ਨੂੰ ਉਹਨਾਂ ਦੇ ਇੰਟਰਵਿਊਜ਼ ਰਿਕਾਰਡ ਕਰਨੇ ਸਟਾਰਟ ਕਰ ਦਿੱਤੇ ਕਿ ਉਹਨਾਂ ਨੇ ਕਿਸ ਤਰ੍ਹਾਂ ਦੇ ਹਾਲਾਤ ਵੇਖੇ ਕੀ ਕੁਝ ਵੇਖਿਆ ਸੋ ਉਹ ਇੰਟਰਵਿਊ ਸਟਾਰਟ ਕਰਨੇ ਸ਼ੁਰੂ ਕੀਤੇ ਕਿ ਲੋਕਾਂ ਦੀਆਂ ਰਿਕਵੈਸਟ ਆਉਣੀਆਂ ਸ਼ੁਰੂ ਹੋ ਗਈਆਂ ਕੋਈ ਕਹਿੰਦਾ ਮੇਰਾ ਭਰਾ ਨਹੀਂ ਲੱਭਣ ਡਿਆ ਕੋਈ ਕਹਿੰਦੀ ਮੇਰੀ ਭੈਣ ਨਹੀਂ ਲੱਭਦੀ ਰੀਸੈਂਟਲੀ ਅਸੀਂ ਬੰਗਲਾਦੇਸ਼ ਦੀ ਖਤੂਨ ਸੀ ਉਹਦੀ ਉਹਨਾਂ ਨੂੰ ਆਪਸ ਮਿਲਾਇਆ ਦੋ ਖਾਨਦਾਨਾਂ ਨੂੰ ਉਹ ਅਸੀਂ ਨਾਲ ਦੇ ਨਾਲ ਇਹ ਪੋਸਟ ਕਰਨੀਆਂ ਸ਼ੁਰੂ ਕਰ ਦਿੱਤੀਆਂ ਵੀ ਜਿਹੜੇ ਲੋਕ ਆਪਣੀਆਂ ਫੈਮਲੀਆਂ ਨੂੰ ਲੱਭਦੇ ਸਨ ਸੋ ਵਿਦਨ ਵੀਕ ਅਸੀਂ ਮੈਨੂੰ ਲੱਗਦਾ ਵੀ ਪਹਿਲਾਂ ਔਖਾ ਸੀ ਥੋੜ੍ਹਾ ਜਿਹਾ ਲੇਕਿਨ ਹੁਣ ਇੱਕ ਪੋਸਟ ਕਰੀ ਦੀ ਹੈ ਅਗਰ ਉਹ ਨਹੀਂ ਹੁੰਦੇ ਆਪ ਤੇ ਉਹਨਾਂ ਦੀ ਕੋਈ ਨਾ ਕੋਈ ਫੈਮਿਲੀ ਦਾ ਮੈਂਬਰ ਸਾਨੂੰ 5-10 ਦਿਨ ਦੇ ਵਿੱਚ ਮਿਲ ਜਾਂਦਾ ਕਿਉਂਕਿ ਇੰਨੀ ਰੀਚ ਹੋ ਗਈ ਹੈ ਸਾਡੇ ਚੈਨਲ ਦੀ ਜਾਂ ਫੇਸਬੁੱਕ ਪੇਜਸ ਦੀ ਸੋ ਉੱਥੋਂ ਅਸੀਂ 2015 ਤੋਂ ਸਟਾਰਟ ਕੀਤਾ ਤੇ ਹੁਣ ਤੱਕ ਦੀ ਸਾਡੀ ਕਾਮਯਾਬ ਜਿਹੜੀਆਂ ਸਟੋਰੀਆਂ ਦੇ ਵਿੱਚ ਤੇ ਬਹੁਤ ਸਾਰੀਆਂ ਲੇਕਿਨ 2 ਹੁਣ ਤੱਕ ਐਸੀਆਂ ਕਹਾਣੀਆਂ ਨੇ ਜਿਹੜੀਆਂ ਹਲੇ ਤੱਕ ਪੂਰੀਆਂ ਨਹੀਂ ਹੋ ਸਕੀਆਂ ਸਾਰਿਆਂ ਨਾਲ ਵੱਡੀ ਸਟੋਰੀ ਤੁਸੀਂ ਵੇਖੀ ਹੋਏਗੀ ਵਾਸ਼ਿੰਗਟਨ ਪੋਸਟ ਤੱਕ ਸਾਡੀ ਸਟੋਰੀ ਨੂੰ ਉਹਨਾਂ ਨੇ ਕਵਰ ਕੀਤਾ ਜਿਹੜੇ 2 ਭਾਈ ਮਿਲੇ ਸਨ ਕਰਤਾਰਪੁਰ ਸਾਹਿਬ ਸੋ ਇਹ ਛੋਟੀ ਜਿਹੀ ਸਾਡੀ ਐਫਰਟ ਸੀ ਜੇ ਪੋਜ਼ਿਟਿਵ ਅਸੀਂ ਲੈ ਕੇ ਸੋਸ਼ਲ ਮੀਡੀਆ ਨੂੰ ਅਸੀਂ ਪੋਜ਼ਿਟਿਵ ਵੇ ਦੇ ਨਾਲ ਲੈ ਕੇ ਚੱਲਦੇ ਹਾਂ ਮੈਨੂੰ ਲੱਗਦਾ ਅਸੀਂ ਬਹੁਤ ਕੁਝ ਉਹਦੇ ਤੋਂ ਗੇਨ ਕਰ ਸਕਦੇ ਹਾਂ ਹਾਸਲ ਕਰ ਸਕਦੇ ਜਿਹੜੇ ਨਵੇਂ ਇਨਫਲੂਐਂਸਰ ਆਉਂਦੇ ਨੇ ਸਾਡੇ ਵਲੌਗਰ ਆਉਂਦੇ ਨੇ ਉਹਨਾਂ ਵਾਸਤੇ ਬੜੀ ਸਪੇਸ ਹੈ ਜੇ ਤੁਸੀਂ ਉਹਦੇ ਵਿੱਚ ਵੈਰੀਐਂਟ ਕਰਦੇ ਹੋ ਉਹਨੂੰ ਮੁਖਤਲਿਫ ਕਰਦੇ ਹੋ ਦੂਜਿਆਂ ਨਾਲ ਕੁਝ ਵੱਖਰਾ ਕਰਦੇ ਹੋ ਇੱਕ ਰੋਜ਼ਗਾਰ ਵੀ ਆ ਨਾਲ ਦੀ ਨਾਲ ਉਹਨੂੰ ਤੁਸੀਂ ਪੋਜ਼ਿਟਿਵ ਲੈ ਕੇ ਚੱਲੋਗੇ ਤੇ ਪੋਜ਼ਿਟਿਵ ਚੀਜ਼ਾਂ ਹੋਣਗੀਆਂ ਸੋ ਇਹ ਮੇਰਾ ਛੋਟਾ ਜਿਹਾ ਚੈਨਲ ਦਾ ਤਾਰਫ ਹੈ ਤੁਸੀਂ ਜ਼ਰੂਰ ਇੱਕ ਵਾਰੀ ਪੰਜਾਬੀ ਰਾਜ ਚੈਨਲ ਵੇਖੋਗੇ ਫੇਸਬੁੱਕ ਤੇ YouTube ਤੇ ਤੁਹਾਨੂੰ ਬਹੁਤ ਕੁਝ ਮਿਲੇਗਾ